ਵੱਧਦੇ ਅਗਲੀ ਖਬਰ ਦੇ ਵੱਲ ਗੱਲ ਕਰਦੇ ਹਾਂ ਪੰਜਾਬ ਦੇ ਉੱਤੇ ਕਰਜ਼ੇ ਦੀ। ਪੰਜਾਬ ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਕਰਜ਼ੇ ਦਾ ਬੋਝ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਹਾਲਾਤ ਇਹ ਬਣ ਚੁੱਕੇ ਨੇ ਕਿ ਪੰਜਾਬ ਦੀ ਕੁੱਲ ਕਮਾਈ ਦਾ 22% ਹਿੱਸਾ ਸਿਰਫ ਵਿਆਜ ਦੇ ਭੁਗਤਾਨ ਦੇ ਵਿੱਚ ਹੀ ਜਾ ਰਿਹਾ। ਸੂਬੇ ਦੇ ਵਿੱਚ ਜਿਹੜੀ ਸਕਲ ਘਰੇਲੂ ਉਤਪਾਦ ਜਿਹਨੂੰ ਅਸੀਂ ਜੀਡੀਪੀ ਕਹਿ ਦਿੰਦੇ ਹਾਂ, ਕੁੱਲ ਘਰੇਲੂ ਉਤਪਾਦਨ, ਉਹਦਾ 47% ਕਰਜ਼ਾ ਬਣਦਾ ਹੈ। ਇਹ ਖੁਲਾਸਾ ਬੈਂਕ ਆਫ ਬੜੌਦਾ ਦੀ ਇੱਕ ਰਿਪੋਰਟ ਦੇ ਵਿੱਚ ਹੋਇਆ ਹੈ। ਪੰਜਾਬ ਦੇ ਵਿੱਚ ਦੇਸ਼ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਸਾਰਿਆਂ ਨਾਲੋਂ ਜ਼ਿਆਦਾ ਕਰਜ਼ਾ ਦੱਸਿਆ ਗਿਆ, ਜਦਕਿ ਰਿਜ਼ਰਵ ਬੈਂਕ ਦੇ ਨਿਯਮਾਂ ਦੇ ਮੁਤਾਬਕ ਕਰਜ਼ਾ ਜੀਡੀਪੀ ਦੇ ਮੁਤਾਬਕ 20% ਤੋਂ ਘੱਟ ਹੋਣਾ ਚਾਹੀਦਾ ਹੈ। ਪਰ ਇਹ ਮਾਪਦੰਡ ਜਿਹੜਾ ਉਹ ਸਿਰਫ 3 ਰਾਜਾਂ ਉੜੀਸਾ, ਗੁਜਰਾਤ ਅਤੇ ਮਹਾਰਾਸ਼ਟਰ ਹੀ ਪੂਰਾ ਕਰਦੇ ਆ, ਜਦਕਿ ਦੂਜੇ ਸੂਬੇ ਕਰਜ਼ੇ ਦੇ ਬੋਝ ਦੇ ਹੇਠਾਂ ਦੱਬੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਪੰਜਾਬ ਸਭ ਤੋਂ ਉੱਪਰ ਹੈ। ਦੂਜੇ ਨੰਬਰ ਤੇ ਬਿਹਾਰ ਤੇ ਰਾਜਸਥਾਨ ਤੀਜੇ ਨੰਬਰ ਤੇ ਹੈ। ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ 47% ਕਰਜ਼ਾ ਕੁੱਲ ਜੀਡੀਪੀ ਦਾ। ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਜੀਡੀਪੀ ਦੀ ਤੁਲਨਾ ਦੇ ਵਿੱਚ 26% ਕਰਜ਼ਾ ਹੈ। 19.5% ਕਮਾਈ ਤੋਂ ਜਿਹੜਾ ਵਿਆਜ ਆ ਉਹ ਹਰਿਆਣਾ ਦੇ ਰਿਹਾ। ਮੁੱਖ ਮੰਤਰੀ ਪੰਜਾਬ ਹਰ ਮੰਚ ਤੇ ਹਰ ਰੈਲੀ ਦੇ ਦੌਰਾਨ ਪੰਜਾਬ ਸਰਕਾਰ ਦਾ ਖਜ਼ਾਨਾ ਪੂਰੀ ਤਰ੍ਹਾਂ ਭਰੇ ਹੋਣ ਦਾ ਦਾਅਵਾ ਕਰਦੇ ਨੇ। ਉਹ ਪੁਰਾਣੀਆਂ ਸਰਕਾਰਾਂ ਉੱਤੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਸੂਬੇ ਦਾ ਖਜ਼ਾਨਾ ਹਮੇਸ਼ਾ ਖਾਲੀ ਹੋਣ ਦਾ ਤੰਜ਼ ਵੀ ਕੱਸਦੇ ਰਹੇ ਨੇ। ਹੁਣ ਸਾਹਮਣੇ ਆਈ ਇਸ ਬੈਂਕ ਦੀ ਰਿਪੋਰਟ ਦੇ ਵਿੱਚ ਸਪਸ਼ਟ ਹੈ ਕਿ ਪੰਜਾਬ ਦੀ ਜਿਹੜੀ ਵਿੱਤੀ ਸਥਿਤੀ ਹੈ ਉਹ ਇੰਨੀ ਮਜ਼ਬੂਤ ਨਹੀਂ ਹੈ। ਉਹ ਰਿਜ਼ਰਵ ਬੈਂਕ ਤੋਂ ਆਪਣੇ ਜਿਹੜੇ ਰੂਲ ਨੇ ਉਹਨਾਂ ਦੇ ਮਾਪਦੰਡ ਦੇ ਮੁਤਾਬਕ ਕਰਜ਼ ਜੀਡੀਪੀ ਦਾ ਜਿਹੜਾ ਅਨੁਪਾਤ ਸੰਤੁਲਨ ਆ ਉਹ ਬਣਾ ਸਕੇ। ਪੰਜਾਬ ਸਰਕਾਰ ਫਿਲਹਾਲ ਸੂਬੇ ਦੇ ਵਿੱਚ ਕਰਜ਼ ਮੁਕਤ ਬਣਾਉਣ ਦੇ ਲਈ ਕੋਈ ਵਿਆਪਕ ਸਕੀਮ ਨਹੀਂ ਲਿਆ ਸਕੀ। ਹਾਲਾਂਕਿ ਸੂਬੇ ਦੇ 2 ਵੱਡੇ ਇਨਵੈਸਟਮੈਂਟ ਸਮਿਟ ਤੇ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ ਕਰਵਾਏ ਗਏ ਨੇ। ਇਹਨਾਂ ਦੇ ਜ਼ਰੀਏ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਦੇ ਲਈ ਸੱਦਾ ਦਿੱਤਾ ਗਿਆ। ਪੰਜਾਬ ਸਰਕਾਰ ਵੱਖ-ਵੱਖ ਤਰ੍ਹਾਂ ਦੀਆਂ ਪਾਲਿਸੀਆਂ ਵੀ ਬਣਾ ਰਹੀ ਹੈ। ਦੱਸਿਆ ਜਾ ਰਿਹਾ ਕਿ ਪੰਜਾਬ ਉੱਤੇ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ। ਅਪ੍ਰੈਲ 2022 ਤੋਂ ਲੈ ਕੇ ਜਨਵਰੀ 2023 ਤੱਕ ਪੰਜਾਬ ਉੱਤੇ ਹੋਰ 32,000 ਕਰੋੜ ਰੁਪਏ ਦਾ ਕਰਜ਼ਾ ਸੀਗਾ, ਜੋ ਕਿ ਜਨਵਰੀ ਤੇ 2023 ਤੱਕ 2,81,000 ਦਾ ਕਰਜ਼ਾ ਹੋ ਚੁੱਕਿਆ। ਅਪ੍ਰੈਲ ਸ਼ਾਇਦ ਇਹ 2020 ਜਿਹੜਾ 20 ਸੰਨ 2000 ਦਾ ਜਿਹੜਾ ਉਹ ਅੰਕੜਾ 2023 ਆਉਂਦਿਆਂ ਹੁਣ ਪੰਜਾਬ ਸਰਕਾਰ ਨੇ 31 ਜਨਵਰੀ 2023 ਤੱਕ 14,000 ਕਰੋੜ ਦਾ ਕਰਜ਼ਾ ਵਾਪਸ ਕੀਤਾ। ਇਹਦੇ ਵਿੱਚ ਸਪੈਸ਼ਲ ਡਰਾਇੰਗ ਫੈਸਿਲਿਟੀ 2259 ਕਰੋੜ ਰੁਪਏ ਵੀ ਸ਼ਾਮਲ ਨੇ। ਜੇਕਰ 2017 ਦੀ ਗੱਲ ਕਰੀਏ ਤਾਂ ਪੰਜਾਬ ਦੇ ਉੱਤੇ 1,82,000 ਕਰੋੜ ਰੁਪਏ ਦਾ ਕਰਜ਼ਾ ਸੀ, ਜੋ ਕਿ 2018 ਦੇ ਵਿੱਚ 1,94 ਕਰੋੜ ਰੁਪਏ ਹੋ ਗਿਆ। 2019 ਦੇ ਵਿੱਚ ਵੱਧ ਕੇ 2,11,000 ਕਰੋੜ। ਪੰਜਾਬ ਦੇ ਵਿੱਚ ਕਰਜ਼ ਵਧਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਸਾਲ 2020 ਤੋਂ ਵਿੱਚ ਇਹ 2,29,000 ਕਰੋੜ ਤੋਂ ਵੱਧ ਕੇ ਸਾਲ 2021 ਦੇ ਵਿੱਚ ਇਹ ਵੱਧ ਕੇ 2.5 ਲੱਖ ਕਰੋੜ ਰੁਪਏ ਹੋ ਗਿਆ ਤੇ ਸਾਲ 2022 ਦੇ ਅੰਤ ਤੱਕ ਇਹ 2,61,000 ਕਰੋੜ ਤੱਕ ਪਹੁੰਚ ਗਿਆ। ਹੁਣ ਵੀ ਅੰਕੜਿਆਂ ਦੇ ਮੁਤਾਬਕ ਪੰਜਾਬ ਦੇ ਸਿਰ ਇਸ ਵੇਲੇ ਜੇਕਰ ਬੋਰਡਾਂ ਕਾਰਪੋਰੇਸ਼ਨਾਂ ਦਾ ਕਰਜ਼ਾ ਰਲਾ ਲਿਆ ਜਾਵੇ ਤਾਂ ਪੰਜਾਬ ਦੇ ਵਿੱਚ ਤਕਰੀਬਨ 3 ਲੱਖ ਕਰੋੜ ਰੁਪਏ ਦਾ ਕਰਜ਼ਾ ਤੇ ਪੰਜਾਬ ਦੀ ਆਬਾਦੀ ਵੀ 3 ਕਰੋੜ ਹੈ। ਇਸ ਹਿਸਾਬ ਦੇ ਨਾਲ ਪੰਜਾਬ ਦਾ ਹਰ ਜੰਮਦਾ ਬੱਚਾ 1 ਲੱਖ ਰੁਪਏ ਦਾ ਕਰਜ਼ਾਈ ਹੈ।